ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਗੱਲ ਹੈ ਲੰਦਨ ਦੀ ਕਿ ਜਿਹੜੇ ਨੌਜਵਾਨ, ਮੇਰਾ ਮਤਲਬ ਹੈ ਕਿ ਅੱਜ ਦੇ ਨੌਜਵਾਨ ਜਿਹੜੇ ਕਿ 1970 ਦੇ ਜ਼ਮਾਨੇ ਵਿੱਚ ਵੀ ਨੌਜਵਾਨ ਹੀ ਸਨ, ਉਹਨਾਂ ਨੌਜਵਾਨਾਂ ਨੂੰ ਪਤਾ ਹੈ ਕਿ ਸਰਦਾਰ ਮਜ਼ਹਰ ਕੌਣ ਸੀ। ਸਰਦਾਰ ਮਜ਼ਹਰ ਖਾਨ ਸਾਡੀ ਪਾਰਲੀਮਾਨੀ ਤਾਰੀਖ ਦਾ ਇੱਕ ਬਹੁਤ ਵੱਡਾ ਨਾਂ ਰਿਹਾ ਹੈ ਕਿ ਉਹ ਕੋਈ ਜ਼ੁਲਮ ਹੋਵੇ, ਜ਼ਿਆਦਤੀ ਹੋਵੇ, ਉਸ 'ਤੇ ਆਵਾਜ਼ ਚੁੱਕਣਾ ਉਹ ਆਪਣਾ ਫਰਜ਼ ਸਮਝਦਾ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਉਹ ਲੰਦਨ ਦੇ ਅੰਦਰ ਜਲਾ ਵਤਨੀ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ। ਤੇ ਮੈਂ ਡਿੱਗਦੀ ਹੋਈ ਬਰਫ਼ ਦੇ ਵਿੱਚ ਲੰਦਨ ਦੀ ਉਸ ਰਾਤ ਉਹਦੇ ਘਰ ਗਿਆ। ਮੈਂ ਮਿਲਣਾ ਸੀ ਬਾਬਾ ਸੋਸ਼ਲਿਜ਼ਮ ਬਾਬਾ ਰਸ਼ੀਦ ਨੂੰ। ਇਹ ਬਾਬਾ ਸੋਸ਼ਲਿਜ਼ਮ ਸ਼ੇਖ ਰਸ਼ੀਦ ਬਹੁਤ ਵੱਡਾ ਨਾਂ, ਇਹ ਪੀਪਲਸ ਪਾਰਟੀ ਦੇ ਬਾਨੀਆਂ ਵਿੱਚੋਂ ਸੀ। ਵਜ਼ੀਰੇ ਸਿਹਤ ਵੀ ਰਿਹਾ ਔਰ ਕੁਝ ਐਸੇ ਕੰਮ ਵੀ ਕੀਤੇ ਜਿਵੇਂ ਨੈਸ਼ਨਲਾਈਜੇਸ਼ਨ ਦਾ ਜਿਹੜਾ ਕੰਮ ਸੀ, ਕੌਮੀਆਨ ਦਾ ਜਿਹੜਾ ਕੰਮ ਸੀ, ਉਹਦੇ ਵਿੱਚ ਵੀ ਉਹਦਾ ਬੜਾ ਕੰਟਰੀਬਿਊਸ਼ਨ ਸੀ। ਤੁਸੀਂ ਅਖਲਾਕੀ ਤੌਰ 'ਤੇ ਉਹਨਾਂ ਨਾਲ ਇਖਤਲਾਫ ਕਰ ਸਕਦੇ ਹੋ, ਪਰ ਜਿਸ ਜਜ਼ਬੇ, ਸੱਚਾਈ ਔਰ ਖਲੂਸ ਦੇ ਨਾਲ ਉਹਨਾਂ ਨੇ ਆਪਣੀ ਵਜ਼ਾਰਤ ਦੇ ਦੌਰਾਨ ਕੰਮ ਕੀਤਾ ਉਹ ਸਲਾਹਨਯੋਗ ਹੈ। ਮੈਂ ਡਿੱਗਦੀ ਹੋਈ ਬਰਫ਼ ਦੇ ਵਿੱਚ ਲੰਦਨ ਦੀ ਉਸ ਰਾਤ ਬਾਬਾ ਰਸ਼ੀਦ ਨੂੰ ਜਦੋਂ ਮਿਲਿਆ, ਬਹੁਤ ਸਾਰੇ ਇਸ਼ੂਜ਼ 'ਤੇ ਸਾਡੀ ਗੱਲਬਾਤ ਹੋਈ, ਬਲਕਿ ਕਈ ਦਿਨ ਉੱਥੇ ਜਾਂਦਾ ਰਿਹਾ, ਸਾਡੀਆਂ ਗੱਲਾਂ ਹੁੰਦੀਆਂ ਰਹੀਆਂ। ਉਹ ਗੱਲਾਂ ਫਿਰ ਕਿਸੇ ਵੇਲੇ ਸੀ, ਪਰ ਇੱਕ ਗੱਲ ਜਿਹੜੀ ਕਰਨ ਦੀ ਹੈ ਉਹ ਇਹ ਹੈ ਕਿ ਤੁਸੀਂ ਚੁੱਕੋ ਨਾ ਅੱਜ ਦਾ ਅਖਬਾਰ, ਖੋਲੋ ਨਾ ਟੀਵੀ, ਚਲਾਓ ਨਾ ਰੇਡੀਓ, ਤੁਹਾਨੂੰ ਲੱਗ ਪਤਾ ਜਾਏ ਕਿ ਹੋ ਕੀ ਰਿਹਾ ਦੁਨੀਆ ਦੇ ਵਿੱਚ। ਦੁਨੀਆ ਛੱਡੋ, ਅਸੀਂ ਦੁਨੀਆ ਤੋਂ ਕੀ ਬਤਾਉਂ ਲੈਣੇ, ਇਹ ਵੇਖੋ ਕਿ ਸਾਡੇ ਨਾਲ ਕੀ ਹਾਲ ਹੋ ਰਿਹਾ ਕਿ ਇਸ ਵੇਲੇ 100 ਤੋਂ ਵੱਧ ਦਵਾਈਆਂ ਮਾਰਕੀਟ 'ਚੋਂ ਗਾਇਬ ਨੇ, ਜਿਹਦੇ ਵਿੱਚ ਜਿਗਰ, ਕੈਂਸਰ, ਯਰਕਾਨ, ਮਿਰਗੀ ਤੇ ਹੋਰ ਬੜੀਆਂ ਜਿਹੜੀਆਂ ਖਤਰਨਾਕ ਬਿਮਾਰੀਆਂ ਨੇ, ਬਲੱਡ ਪ੍ਰੈਸ਼ਰ ਹੈ ਜਾਂ ਫਿਰ ਹੈ ਕਿ ਖੁਦਕਸ਼ੀ ਤੋਂ ਮਹਿਫੂਜ਼ ਰੱਖਣ ਵਾਲੀਆਂ ਦਵਾਈਆਂ ਨੇ। 100 ਤੋਂ ਵੱਧ ਦਵਾਈਆਂ ਬਣਦੀਆਂ ਨੇ ਜਿਹੜੀਆਂ ਕਿ ਇਸ ਵੇਲੇ ਮਾਰਕੀਟ 'ਚੋਂ ਗਾਇਬ ਨੇ। ਜੋ ਮਿਲ ਰਹੀਆਂ ਨੇ ਉਹ ਬਹੁਤ ਮਹਿੰਗੇ ਭਾਅ ਦੀਆਂ ਵਿਕ ਰਹੀਆਂ ਨੇ। ਉਹ ਕੀ ਕਹਿੰਦੇ ਨੇ, ਆਪਰੇਸ਼ਨ ਕਰਨ ਲੱਗੇ ਜਿਹੜਾ ਬੰਦੇ ਨੂੰ ਸੁੰਘਾ ਕੇ ਬੇਹੋਸ਼ ਕਰਦੇ ਨੇ, ਇਨਸਥੀਜ਼ੀਆ। ਕਿ ਸਾਡੇ ਇੱਥੇ ਇਸ ਵੇਲੇ ਇਨਥੀਜ਼ੀਆ ਗੈਸ ਦੀ ਵੀ ਘਾਟ ਹੈ, ਜਿਸ ਪਾਰੂ ਆਪਰੇਸ਼ਨ ਔਖੇ ਹੋ ਰਹੇ ਨੇ ਕਿ ਜਿਹਨੂੰ ਬੇਹੋਸ਼ ਕਰਨ ਲਈ ਜਾਂ ਜਿਹੜਾ ਕੋਈ ਪੇਸ਼ੈਂਟ ਲੈ ਕੇ ਜਾਂਦੇ ਨੇ ਹਸਪਤਾਲਾਂ ਦੇ ਵਿੱਚ ਆਪਰੇਸ਼ਨ ਲਈ ਜਾਂ ਜਿਨ੍ਹਾਂ ਦਾ ਆਪਰੇਸ਼ਨ ਹੁੰਦਾ ਹੈ, ਉਹਨਾਂ ਵਾਸਤੇ ਬੇਹੋਸ਼ ਕਰਨ ਦੀ ਦਵਾਈ ਹਸਪਤਾਲਾਂ ਵਿੱਚ ਕੋਈ ਨਹੀਂ। ਇੰਝ ਵੀ ਇਨਥੀਸੀਆ ਦੇ ਮਾਹਿਰੀਨ ਤੁਸੀਂ ਜੇ ਡਾਕਟਰ ਵੇਖੋ, ਉਹ ਉਸ ਤੋਂ ਵੀ ਭੈੜੀ ਹਾਲ ਹੈ। ਕਿਵੇਂ ਕਿਤੇ ਕਿਤੇ ਕੋਈ ਇੱਕ ਦੋ ਜ਼ਿਲ੍ਹਿਆਂ ਤੋਂ ਬਾਅਦ ਕੋਈ ਟਾਵਾਂ ਜਾਏ, ਇੱਕ ਅੱਧਾ ਕੋਈ ਡਾਕਟਰ ਲੱਭ ਜਾਏ ਤੇ ਲੱਭ ਜਾਏ, ਵਰਨਾ ਕੀ ਹੁੰਦਾ ਹਸਪਤਾਲਾਂ ਦੇ ਵਿੱਚ ਕਿ ਬੇਹੋਸ਼ ਕਰਨ ਵੇਲੇ ਕੋਈ ਕੁਆਲੀਫਾਈਡ ਬੰਦਾ ਬੇਹੋਸ਼ ਕਰਨ ਵਾਲਾ ਨਹੀਂ ਹੁੰਦਾ। ਉਹੀ ਹਸਪਤਾਲ ਦਾ ਥੱਲੜਾ ਅਮਲਾ ਹੁੰਦਾ, ਜੋ ਮਰਜ਼ੀ ਹੈ ਤੇ ਜਿੰਨਾ ਮਰਜ਼ੀ ਸੁੰਘਾ ਦੇ, ਤੇ ਜੋ ਮਰਜ਼ੀ ਹੈ ਤੇ ਜਿੰਨਾ ਥੋੜ੍ਹਾ ਸੁੰਘਾ ਦੇ। ਜੇ ਘੱਟ ਸੁੰਘਾਇਆ ਤਦ ਵੀ ਮਰੀਜ਼ ਦੀ ਖੈਰ ਨਹੀਂ ਕਿ ਉਹ ਹੱਥ ਪੈਰ ਉਹਦੇ ਹਿਲਦੇ ਨਹੀਂ ਤੇ ਲੱਗਦਾ ਉਹਨੂੰ ਇੰਝ ਹੈ ਕਿ ਜਿਵੇਂ ਆਰੇ ਦੇ ਨਾਲ ਕੋਈ ਉਹਨੂੰ ਵੱਢ ਰਿਹਾ। ਜੇ ਉਹ ਜ਼ਿਆਦਾ ਹੀ ਉਹਨੂੰ ਸੁੰਘਾਇਆ ਗਿਆ ਤੇ ਸਮਝੋ ਉਹ ਫਿਰ ਗਿਆ, ਉੱਤੇ ਗਿਆ, ਥੱਲੇ ਥੁੱਲੇ ਕੋਈ ਨਹੀਂ ਫਿਰ ਰਹਿੰਦਾ, ਬੰਦਾ ਉੱਤੇ ਹੀ ਜਾਂਦਾ ਜਿਹੜਾ ਉਹਦੇ। ਹੁਣ ਇਹ ਸਾਰੀ ਸੂਰਤ ਹਾਲ ਦੇ ਵਿੱਚ ਦਵਾਈਆਂ ਜਿਹੜੀਆਂ ਨੇ, ਉਹ ਦਵਾਈਆਂ ਬਣਾਉਣ ਵਾਲੇ ਜਿਹੜੇ ਨੇ ਉਹ ਕਹਿੰਦੇ ਆ ਜੀ ਖਾਮ ਮਾਲ ਬੜਾ ਮਹਿੰਗਾ ਹੋ ਗਿਆ, ਅਸੀਂ ਦਵਾਈਆਂ ਕਿਵੇਂ ਬਣਾਈਏ। ਦਵਾਈਆਂ ਹੀ ਨਹੀਂ ਬਣਾ ਰਹੇ ਤੇ ਦਵਾਈਆਂ ਮਿਲ ਨਹੀਂ ਰਹੀਆਂ। ਉਹ ਦਵਾਈ ਜਿਹੜੀ ਅੱਜ 100 ਰੁਪਏ ਦੀ ਹੈ, 50 ਰੁਪਏ ਦੀ ਹੈ, ਕੱਲ੍ਹ ਨੂੰ ਜਾਓ ਤੇ ਉਹ ਦਵਾਈ 150 ਦੀ ਤੇ 200 ਦੀ ਲੱਭਦੀ ਹੈ। ਇਸ ਦਾ ਇੱਕੋ ਹੀ ਹੱਲ ਸੀ ਔਰ ਉਹ ਹੱਲ
ਬਿਹਤਰ ਤਰੀਕੇ ਦੇ ਨਾਲ ਬਾਬਾ ਇਹ ਸੋਸ਼ਲਿਜ਼ਮ ਸ਼ੇਖ ਰਸ਼ੀਦ ਨੇ 70 ਦੇ ਜ਼ਮਾਨੇ ਵਿੱਚ ਕੱਢਿਆ ਸੀ। ਉਸ ਨੇ ਕੀ ਕੀਤਾ ਸੀ? ਉਸ ਨੇ ਸਾਰੀਆਂ ਦਵਾਈਆਂ ਦੇ ਜਨਰਿਕ ਨਾਵਾਂ ਤੋਂ ਵੇਚਣ ਦੀ ਪਰਮਿਸ਼ਨ ਦਿੱਤੀ। ਉਹਨੇ ਕਿਹਾ ਕਿ ਕੋਈ ਆਪਣੀ ਕੰਪਨੀ ਦੇ ਨਾਂ ਤੋਂ ਉਹ ਦਵਾਈ ਨਹੀਂ ਬਣਾ ਸਕਦਾ, ਉਹ ਸਾਰੇ ਜਨਰਿਕ ਨਾਵਾਂ ਤੋਂ ਬਣੇਗੀ, ਜੋ ਉਹਦਾ ਫਾਰਮੂਲਾ ਹੈ ਉਹਦੇ ਹਿਸਾਬ ਨਾਲ ਬਣੇਗੀ। ਤੇ ਨਤੀਜਾ ਇਹ ਨਿਕਲਿਆ 100 ਵਾਲੀ ਦਵਾਈ 10 ਦੀ ਲੱਭਣੀ ਸ਼ੁਰੂ ਹੋ ਗਈ। ਜਿਹੜਾ ਸਿਰ ਪੀੜ ਦੀ ਗੋਲੀਆਂ ਦਾ ਪੱਤਾ ਸੀ 10 ਦਾ, ਉਹ ਰੁਪਈਏ ਦੇ 2-2 ਲੱਭਣੇ ਸ਼ੁਰੂ ਹੋ ਗਏ। ਮੈਂ ਬਾਬਾ ਸੋਸ਼ਲਿਜ਼ਮ ਸ਼ੇਖ ਰਸ਼ੀਦ ਸਾਹਿਬ ਤੋਂ ਪੁੱਛਿਆ, ਮੈਂ ਕਿਹਾ ਬਾਬਾ ਜੀ ਇਹ ਤੇ ਦੱਸੋ ਕਿੱਡੀ ਚੰਗੀ ਸਕੀਮ ਸੀ, ਫਿਰ ਖਤਮ ਹੋ ਗਈ, ਤੁਸੀਂ ਵੀ ਵਜ਼ਾਰਤ ਸਿਹਤ ਤੋਂ ਮਹਿਰੂਮ ਹੋ ਗਏ, ਚੱਕਰਬਾਜ਼ੀ ਕੀ ਹੈ? ਬਾਬਾ ਸੋਸ਼ਲਿਜ਼ਮ ਸ਼ੇਖ ਰਸ਼ੀਦ ਬੜਾ ਸਿੱਧਾ ਸਾਦਾ ਖਰਾ ਜਿਹਾ ਮਾਤਰ ਟਮਾਟਰ ਰੰਗਾ ਬੰਦਾ ਜਿਹੜਾ, ਉਹਨੇ ਕਿਹਾ ਕਾਕਾ ਗੱਲ ਇਹ ਹੈ ਕਿ ਸਾਡੀ ਐਡੀ ਮਜ਼ਬੂਤ ਹਕੂਮਤ, ਜਿਹਨੂੰ ਅਵਾਮੀ ਹਕੂਮਤ ਅਸੀਂ ਕਹਿੰਦੇ ਨਹੀਂ ਥੱਕਦੇ ਸਾਂ, ਉਹ ਮੈਡੀਸਨ ਕੰਪਨੀਆਂ ਦਾ ਭਾਰ ਨਹੀਂ ਚੁੱਕ ਸਕੀ। ਜਦੋਂ ਮੈਂ ਜਨਰਿਕ ਦਵਾਈਆਂ ਦੇ ਪਾਲਿਸੀ ਰਾਇਜ ਕੀਤੀ, ਉਹਦੇ ਵਿੱਚ ਇੱਕ ਹੋਰ ਵੀ ਗੱਲ ਐਡ ਕੀਤੀ ਸੀ ਕਿ ਭਾਵੇਂ ਸੋਡਾ ਵਾਟਰ ਬਣਾਉਣ ਦੀਆਂ ਕੰਪਨੀਆਂ ਹੋਣ ਤੇ ਭਾਵੇਂ ਮੈਡੀਸਨ ਕੰਪਨੀਆਂ ਹੋਣ, ਉਹ ਆਪਣੇ ਖਾਮ ਮਾਲ ਦਾ ਕੁਝ ਫੀਸਦ, ਕੋਈ 30%, ਕੋਈ 10%, ਕੋਈ 5%, ਕੋਈ ਕਿੰਨੇ ਫੀਸਦ, ਉਹ ਆਪਣੇ ਹੈੱਡਕੁਆਟਰ ਯਾਨੀ ਕਿ ਇਸ ਮੁਲਕ ਤੋਂ ਬਾਹਰ ਕੱਢ ਦਿੰਦੀਆਂ ਸਨ। ਤੇ ਹੁੰਦਾ ਕੀ ਸੀ ਕਿ ਉਹ ਜਿੰਨਾ ਖਾਮ ਮਾਲ ਉਹ ਭੇਜ ਸਕਦੀਆਂ ਨੇ, ਉਸ ਤੋਂ ਕਈ ਗੁਣਾ ਜ਼ਿਆਦਾ ਖਾਮ ਮਾਲ ਉਹ ਭੇਜਦੀਆਂ ਸਨ। ਤੇ ਜਦੋਂ ਇਹ ਪਾਲਿਸੀ ਰਾਇਜ ਹੋਈ, ਹਕੂਮਤ ਦੇ ਉੱਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਇੰਨਾ ਕੁ ਪ੍ਰੈਸ਼ਰ ਆਇਆ ਕਿ ਉਹਨਾਂ ਨੂੰ ਇਹ ਜਨਰਿਕ ਫਾਰਮੂਲਿਆਂ ਦੇ ਤਹਿਤ ਜਨਰਿਕ ਨਾਮਾਂ ਤੋਂ ਦਵਾਈਆਂ ਵੇਚਣ ਦਾ ਇਹ ਆਰਡਰ ਵਾਪਸ ਲੈਣਾ ਪਿਆ। ਤੇ ਦਵਾਈਆਂ ਵਾਲੀਆਂ ਕੰਪਨੀਆਂ ਨੂੰ ਇਜਾਜ਼ਤ ਦੇਣੀ ਪਈ ਕਿ ਉਹ ਜਿੰਨੇ ਫੀਸਦ ਖਾਮ ਮਾਲ ਜੋ ਉਹਨਾਂ ਨੂੰ ਦੱਸਿਆ ਗਿਆ ਹੈ, ਉਹਨੇ ਫੀਸਦ ਉਹ ਖਾਮ ਮਾਲ ਪਿਛਾਂ ਆਪਣੇ ਹੈੱਡਕੁਆਟਰ ਜਾਂ ਇਸ ਮੁਲਕ ਤੋਂ ਬਾਹਰ ਭੇਜ ਸਕਦੇ ਨੇ। ਬਾਬਾ ਜੀ ਦੀ ਇਹ ਗੱਲ ਸੁਣ ਕੇ ਮੈਨੂੰ ਹੈਰਤ ਕੋਈ ਨਹੀਂ ਹੋਈ, ਇਸ ਲਈ ਕਿ ਇੱਥੇ ਮਲਟੀਨੈਸ਼ਨਲ ਕਾਰਪੋਰੇਸ਼ਨਾਂ, ਜਿਹਨੂੰ ਅੱਜ ਕੱਲ੍ਹ ਦੇ ਨੌਜਵਾਨ ਬੜਾ ਮੂੰਹ ਜਿਹਾ ਵਿੰਗਾ ਡਿੰਗਾ ਕਰਕੇ ਕਹਿੰਦੇ ਮਲਟੀ ਨੈਸ਼ਨਲ ਕਾਰਪੋਰੇਸ਼ਨ, ਉਹ ਮਲਟੀਨੈਸ਼ਨਲ ਕਾਰਪੋਰੇਸ਼ਨਾਂ, ਉਹ ਗੈਰ ਮੁਲਕੀ ਕੰਪਨੀਆਂ, ਉਹ ਭਾਵੇਂ ਦਵਾਈਆਂ ਦੀਆਂ ਨੇ, ਉਹ ਭਾਵੇਂ ਕਾਸਮੈਟਿਕਸ ਦੀਆਂ ਨੇ, ਉਹ ਭਾਵੇਂ ਸੋਡਾ ਵਾਟਰ ਦੀਆਂ ਨੇ, ਉਹ ਭਾਵੇਂ ਕਿਸੇ ਸ਼ੈ ਦੀਆਂ ਨੇ, ਉਹ ਭਾਵੇਂ ਸਾਬਣ ਦੀਆਂ ਗਾਚੀਆਂ ਬਣਾਉਣ ਵਾਲੀਆਂ ਨੇ, ਕਿ ਉਹ ਕੰਪਨੀਆਂ ਜੋ ਖਾਮ ਮਾਲ ਇੱਥੋਂ ਸਸਤਾ ਲੱਭਦਾ ਹੈ, ਉਹ ਜੋ ਮੁਕਦਾਰ ਉਹ ਬਾਹਰ ਲਿਜਾ ਸਕਦੇ ਨੇ, ਉਸ ਤੋਂ ਢੇਰ ਕਿਤੇ ਜ਼ਿਆਦਾ ਉਹ ਖਾਮ ਮਾਲ ਚੁੱਕ ਕੇ ਆਪਣੇ ਹੈੱਡਕੁਆਟਰ ਜਾਂ ਇਸ ਮੁਲਕ ਤੋਂ ਬਾਹਰ ਲੈ ਜਾਂਦੇ ਨੇ। ਤੇ ਮਜ਼ਬੂਤ ਤੋਂ ਮਜ਼ਬੂਤ ਹਕੂਮਤ ਵੀ ਇੰਨਾ ਹੌਸਲਾ ਨਹੀਂ ਰੱਖਦੀ ਕਿ ਉਹ ਉਹਨਾਂ ਨੂੰ ਫੇਸ ਕਰ ਸਕੇ। ਉਹਨਾਂ ਦੇ ਜੋ ਕੁਛ ਉਹ ਕੰਪਨੀਆਂ ਕਰ ਰਹੀਆਂ ਨੇ, ਉਹਨਾਂ ਨੂੰ ਉਹਨਾਂ ਕੰਮਾਂ ਤੋਂ ਡੱਕਣ ਲਈ ਉਹਨਾਂ ਨੂੰ ਰਾਹ ਪਾ ਸਕਣ। ਤੇ ਅਵਾਮੀ ਹਕੂਮਤ ਵਰਗੀ ਮਜ਼ਬੂਤ ਹਕੂਮਤ ਵੀ ਉਹਨਾਂ ਦਾ ਸਾਹਮਣਾ ਨਹੀਂ ਕਰ ਸਕੀ। ਬਾਕੀ ਹਕੂਮਤਾਂ ਨੇ ਤੇ ਕੀ ਸਾਹਮਣਾ ਕਰਨਾ ਸੀ। ਇਸ ਲਈ ਕਿ ਅਸੀਂ ਜਿਸ ਥਰਡ ਵਰਲਡ ਦੇ ਵਿੱਚ ਰਹਿੰਦੇ ਹਾਂ, ਉੱਥੇ ਸਰਕਾਰਾਂ ਇਹ ਨਹੀਂ ਕਿ ਮਦਰ ਪਿਦਰ ਆਜ਼ਾਦ ਨੇ, ਉਹਨਾਂ ਤੇ ਪ੍ਰੈਸ਼ਰ ਹੈ ਕੰਪਨੀਆਂ ਦਾ। ਬਹੁਤ ਘੱਟ ਸਰਕਾਰਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਕੰਪਨੀਆਂ ਦੇ ਉਸ ਪ੍ਰੈਸ਼ਰ 'ਚੋਂ ਨਿਕਲ ਕੇ ਫੈਸਲਾ ਕਰਨ, ਉਹਨਾਂ ਕੰਪਨੀਆਂ ਦੇ ਅਗੇਂਸਟ ਫੈਸਲਾ ਕਰਨ। ਤੇ ਹੁਣ ਜਿਵੇਂ 100 ਤੋਂ ਵੱਧ ਲਾਈਫ ਸੇਵਰ ਮੈਡੀਸਨਸ ਮਾਰਕੀਟ 'ਚ ਨਹੀਂ ਮਿਲ ਰਹੀਆਂ, ਇਹਦਾ ਇੱਕੋ ਹੀ ਹੱਲ ਹੈ ਕਿ ਥੋੜ੍ਹਾ ਜਿਹਾ ਜਿਗਰਾ ਮਜ਼ਬੂਤ ਕਰਕੇ, ਜੇ ਬਾਬਾ ਸੋਸ਼ਲਿਜ਼ਮ ਬਾਬਾ ਰਸ਼ੀਦ ਨੇ ਜਿਹੜੀ ਪਾਲਿਸੀ ਅਪਣਾਈ ਸੀ ਸਿਹਤ ਦੇ ਬਾਰੇ ਦੇ ਵਿੱਚ, ਉਸ 'ਤੇ ਅਮਲ ਕੀਤਾ ਜਾਏ, ਉਹ ਪਾਲਿਸੀ ਫਿਰ ਤੋਂ ਲਾਗੂ ਕੀਤੀ ਜਾਏ ਕਿ ਦਵਾਈਆਂ ਕੋਈ ਕੰਪਨੀ ਆਪਣੇ ਨਾਂ ਤੋਂ ਨਹੀਂ ਵੇਚ ਸਕਦੀ, ਆਪਣੀ ਕੰਪਨੀ ਦਾ ਟ੍ਰੇਡ ਮਾਰਕ ਤੋਂ ਨਹੀਂ ਵੇਚ ਸਕਦੀ। ਉਹ ਦਵਾਈ ਜਨਰਿਕ ਨਾਮ ਤੋਂ ਮਾਰਕੀਟ ਦੇ ਵਿੱਚ ਆਉਣੀ ਚਾਹੀਦੀ ਹੈ, ਤਾਂ ਜੇ ਲੋਕਾਂ ਤੱਕ ਦਵਾਈਆਂ ਮੁਸਲਸਲ ਤਸਲਸਲ ਦੇ ਨਾਲ ਪਹੁੰਚ ਵੀ ਸਕਣ ਤੇ ਸਸਤੀਆਂ ਵੀ ਮਿਲਣ।
ਤੇ ਜਦ ਤੱਕ ਤੁਸੀਂ ਜਨਰਿਕ ਨਾਵਾਂ ਦੀ ਇਹ ਪਾਲਿਸੀ ਦਵਾਈਆਂ ਦੇ ਬਾਰੇ ਨਹੀਂ ਅਡਾਪਟ ਕਰੋਗੇ, ਨਹੀਂ ਅਪਣਾਓਗੇ, ਇੱਥੇ ਇਹੋ ਕੁਛ ਹੀ ਹੋਣਾ। ਅੱਜ 100 ਦਵਾਈਆਂ ਗਾਇਬ ਨੇ, ਕੱਲ੍ਹ ਨੂੰ 200 ਵੀ ਹੋ ਸਕਦੀਆਂ। ਤੇ ਪਰਸੋਂ ਇਹ 200 ਦਵਾਈਆਂ ਕੋਈ 2 ਮਹੀਨਿਆਂ ਦੀ ਬੰਦਿਸ਼ ਤੋਂ ਬਾਅਦ ਦੁਬਾਰਾ ਜਦੋਂ ਆਉਣ ਤਾਂ ਡਬਲ ਰੇਟਾਂ ਤੇ ਵੀ ਮਿਲ ਸਕਦੀਆਂ ਨੇ। ਕਿ ਮਾੜਾ ਬੰਦਾ ਤੇ ਅੱਗੇ ਦਵਾਈ ਲੈਣ ਦੇ ਕਾਬਲ ਨਹੀਂ, ਉਹ ਡਬਲ ਰੇਟ ਤੇ, ਟ੍ਰਿਪਲ ਰੇਟ ਤੇ, ਪਤਾ ਨਹੀਂ ਕਿੰਨੇ 100% ਰੇਟ ਤੇ ਉਹ ਕਿਵੇਂ ਦਵਾਈ ਲੈ ਸਕਦਾ ਹੈ। ਉਹਦੇ ਕੋਲ ਤੇ ਫਿਰ ਇੱਕੋ ਹੀ ਰਸਤਾ ਰਹਿ ਜਾਂਦਾ ਕਿ ਪਿਛਲਿਆਂ ਨੂੰ ਓਕੇ ਗੁੱਡ ਬਾਏ ਆਖੇ ਤੇ ਜਾਣੇ ਦੇ ਸਿੱਧਾ ਉੱਤੇ ਨੂੰ। ਤੇ ਜਿਸ ਹਿਸਾਬ ਦੇ ਨਾਲ ਦਵਾਈਆਂ ਬਾਜ਼ਾਰ 'ਚ ਮਿਲ ਰਹੀਆਂ ਨੇ, ਕੋਈ ਗਰੰਟੀ ਨਹੀਂ ਕਿ ਉਹਨਾਂ 'ਚੋਂ ਨੰਬਰ 1 100% ਅਸਲੀ ਦਵਾਈ ਕਿਹੜੀ ਹੈ। ਤੇ ਉਹੋ ਜਿਹੇ ਪੰਨੇ ਵਰਗੀ ਉਸੇ ਨਾਂ ਤੋਂ, ਉਸੇ ਰੈਪਰ ਤੋਂ, ਜਾਂ ਉਸ ਦੇ ਮਿਲਦੇ ਜੁਲਦੇ ਨਾਂ ਜਾਂ ਰੈਪਰ ਤੋਂ ਜਿਹੜੀ ਦਵਾਈ ਮਿਲ ਰਹੀ ਹੈ ਉਹ ਕਿੰਨੇ ਕੁ ਫੀਸਦ 2 ਨੰਬਰੀ ਹੈ। ਤੇ ਇਹਨਾਂ ਸਾਰਿਆਂ ਦਾ ਮੱਕੂ ਠੱਪਣ ਲਈ ਹੱਲ ਇੱਕੋ ਹੀ ਹੈ ਕਿ ਜਿਵੇਂ ਬਾਬਾ ਸੋਸ਼ਲਿਜ਼ਮ ਸ਼ੇਖ ਰਸ਼ੀਦ ਸਾਹਿਬ ਨੇ 70 ਦੇ ਦਹਾਕੇ ਵਿੱਚ ਜਨਰਿਕ ਨਾਵਾਂ ਦੀ ਪਾਲਿਸੀ ਅਪਣਾਈ ਸੀ। ਦਵਾਈਆਂ ਨੂੰ ਜਨਰਿਕ ਨਾਵਾਂ ਦੇ ਨਾਂ ਤੋਂ ਵੇਚਿਆ ਜਾਏ ਔਰ ਕੰਪਨੀਆਂ ਨੂੰ ਪਾਬੰਦ ਕੀਤਾ ਜਾਏ ਕਿ ਉਹ ਇੱਥੋਂ ਜਿਹੜਾ ਖਾਮ ਮਾਲ ਮੁਕਾਮੀ ਸਤ੍ਹਾ 'ਤੇ ਉਹਨਾਂ ਨੂੰ ਮਿਲਦਾ ਹੈ ਉਹ ਬਾਹਰ ਨਹੀਂ ਲਿਜਾ ਸਕਦੀਆਂ, ਤਾਂ ਕਿ ਉਹਨਾਂ ਦੀ ਇਹ ਠੱਗੀ ਵੀ ਬੰਦ ਹੋਵੇ ਤੇ ਆਮ ਬੰਦੇ ਤੱਕ ਉਹ ਦਵਾਈਆਂ ਪਹੁੰਚ ਸਕਣ, ਸਸਤੀਆਂ ਪਹੁੰਚ ਸਕਣ। ਉਹਨਾਂ ਨੂੰ ਵੀ ਜੀਣ ਦਾ ਹੱਕ ਹੈ। ਮਾੜੇ ਬੰਦੇ ਨੂੰ ਜੀਣ ਦਾ ਹੱਕ ਦਿਓਗੇ ਤੇ ਤੁਹਾਨੂੰ ਵੀ ਜੀਣ ਦਾ ਹੱਕ ਮਿਲੇਗਾ। ਜੇ ਕਿ ਤੁਸੀਂ ਕਿਸੇ ਹੋਰ ਤੋਂ ਜੀਣ ਦਾ ਹੱਕ ਖੋਵੋਗੇ ਤੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਤੁਹਾਡੇ ਜੀਣ ਦਾ ਹੱਕ ਤੁਹਾਡੇ ਕੋਲ ਕਿੰਨੇ ਕੁ ਦਿਨ ਹੋਰ ਰਹਿ ਜਾਏਗਾ। ਤੇ ਜੋ ਇਸ ਟਾਈਮ ਸੂਰਤ ਹਾਲ ਹੈ ਬਿਮਾਰੀ ਦੀ ਕਿ ਇੱਕ ਪਾਸੇ ਵਬਾਵਾਂ ਦੀ ਯਲਗਾਰ ਹੈ, ਦੂਜੇ ਪਾਸੇ ਦਵਾਈਆਂ ਨਹੀਂ ਲੱਭ ਰਹੀਆਂ, ਉਹਦਾ ਹਾਲ ਉਹੀ ਹੈ ਕਿ ਦਿਲ 'ਤੇ ਪੱਥਰ ਰੱਖ ਕੇ ਉਹਨਾਂ ਪ੍ਰੈਸ਼ਰ ਗਰੁੱਪਾਂ ਦਾ ਜੋ ਦਵਾਈਆਂ ਬਣਾਉਣ ਵਾਲੇ ਨੇ, ਉਹਨਾਂ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਦਾ ਜੋ ਕਿ ਦਵਾਈਆਂ ਦੀ ਡਿਸਟਰੀਬਿਊਸ਼ਨ ਕਰਦੀਆਂ ਨੇ ਜਾਂ ਦਵਾਈਆਂ ਬਣਾਉਂਦੀਆਂ ਨੇ, ਉਹਨਾਂ ਦੇ ਗਿਰਦ ਘੇਰਾ ਤੰਗ ਨਾ ਕੀਤਾ ਜਾਏ। ਉਹਨਾਂ ਦੇ ਗਿਰਦ ਘੇਰਾ ਤੰਗ ਉਦੋਂ ਹੀ ਹੋਏਗਾ ਜਦੋਂ ਜਨਰਿਕ ਨਾਵਾਂ ਦੀ ਪਾਲਿਸੀ ਅਪਣਾਈ ਜਾਏਗੀ। ਇੱਥੇ ਦਵਾਈਆਂ ਜਨਰਿਕ ਨਾਵਾਂ ਤੋਂ ਵਿਕਣਗੀਆਂ। ਜੇ ਸਰਕਾਰ ਦੇ ਵਿੱਚ ਇੰਨਾ ਹੌਸਲਾ ਹੈ, ਇਹ ਕਾਰਡ ਕੱਢ ਸਕਦੀ ਹੈ, ਤੇ ਜਿੱਥੇ ਕੋਈ 100% ਕੰਮ ਤੁਸੀਂ ਯਾਰ ਆਪਣੇ ਪਰਸਨਲ ਕਰਨੇ ਹੋ, ਉੱਥੇ ਗਰੀਬਾਂ ਲਈ ਵੀ ਇੱਕ ਅੱਧਾ ਛੋਟਾ ਮੋਟਾ ਇਹੋ ਜਿਹਾ ਸਵਾਬ ਦਾ ਕੰਮ ਕਰਕੇ ਆਪਣੀ ਆਕਬਤ ਸੰਵਾਰ ਲਓ ਤੇ ਬਿਹਤਰ ਹੈ। ਨਹੀਂ ਤਾਂ ਫਿਰ ਜਾਣੇ ਦੇਸ ਤੁਹਾਡੇ ਨਾਲ ਜੋ ਇੱਥੇ ਹੋਣਾ ਹੈ, ਜੋ ਉੱਤੇ ਹੋਣਾ ਹੈ, ਉਹ ਮੈਂ ਕੀ ਦੱਸ ਸਕਣਾ, ਇਹ ਆਉਣ ਵਾਲਾ ਵੇਲੇ ਹੀ ਦੱਸ ਸਕਦਾ। ਗੱਲ ਇਹ ਨਿੱਕੀ ਜਿਹੀ ਕਿ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ। ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।